ਆਪਣੇ ਦੋਸਤਾਂ ਤੇ ਮਿੱਤਰਾਂ ਨੂੰ ਪੰਜਾਬੀ ਬ੍ਰਾਂਚ ਵਿੱਚ ਜੀ ਆਇਆਂ ਨੂੰ ਆਉਂਦੇ ਹਾਂ। ਤੇ ਅੱਜ ਅਸੀਂ ਗੱਲ ਕਰਾਂਗੇ ਕਿ ਨਿਜ਼ਾਮ ਦੀ ਗੱਲ ਹੋ ਰਹੀ ਹੈ ਤੇ ਮੋਹਸਿਨ ਨਕਵੀ ਸਾਹਿਬ ਨੇ ਆਪਣੇ ਬਿਆਨ ਨੂੰ ਲੱਗਦਾ ਹੈ ਵਾਪਸ ਲੈ ਲਿਆ ਹੈ। ਤੇ ਉਹਨਾਂ ਦੇ ਬਿਆਨ ਵਾਪਸ ਲੈਣ ਤੋਂ ਕੀ ਨਿਜ਼ਾਮ ਬਦਲ ਜਾਏਗਾ ਜਾਂ ਬਦਲ ਚੁੱਕਿਆ ਹੈ? ਇਹ ਰੌਲਾ ਕੀ ਹੈ? ਇੱਥੋਂ ਗੱਲ ਕਰਾਂਗੇ ਸ਼ੁਰੂ। ਤੇ ਚੌਧਰੀ ਸਾਹਿਬ ਕੋਲੋਂ ਪੁੱਛਾਂਗੇ ਕਿ ਉਹ ਕੀ ਖਬਰਾਂ ਕੱਢ ਕੇ ਲਿਆਏ ਨੇ ਇਸ ਹਵਾਲੇ ਤੋਂ। ਤੇ ਫਿਰ ਗੱਲ ਨੂੰ ਲੈ ਕੇ ਜਾਵਾਂਗੇ ਪੰਜਾਬ ਵਿੱਚ ਵੀ, ਤੇ ਪੰਜਾਬ ਦੀ ਗੱਲ ਹੋਏਗੀ ਤੇ ਫਿਰ ਅੱਜ ਕੱਲ੍ਹ ਕਸ਼ਮੀਰ ਦੀ ਗੱਲ ਤੇ ਹੋਏਗੀ ਜ਼ਰੂਰ, ਕਿਉਂਕਿ ਉਧਰ ਤਖਤ ਲਾਹੌਰ ਦੀ ਪੂਰੀ ਕੋਸ਼ਿਸ਼ ਹੈ ਕਿ ਜੀ ਆਪਣੇ ਇਕਤਦਾਰ ਨੂੰ ਹੁਣ ਲੈ ਜਾਵੇ ਉਹ LOC ਦੀਆਂ ਬਾਰਡਰਾਂ ਤੱਕ, ਤੇ ਲੈ ਜਾਵੇ ਮੁਜ਼ੱਫਰਾਬਾਦ ਤੇ ਰਾਵਲਾ ਕੋਟ ਤੱਕ। ਰਾਵਲਾ ਕੋਟ ਕਿੰਨਾ ਔਖਾ ਹੈ ਚੌਧਰੀ ਸਾਹਿਬ, ਉਹ ਤੇ ਆਖਰ ਵਿੱਚ ਗੱਲ ਕਰਨਾ। ਪਹਿਲੇ ਦੱਸੋ ਇਹ ਮੋਹਸਿਨ ਨਕਵੀ ਸਾਹਿਬ ਨੇ ਬਿਆਨ ਵਾਪਸ ਕਿਉਂ ਲੈ ਲਿਆ ਹੈ? ਹਾਂਜੀ ਰਾਣਾ ਸਾਹਿਬ, ਬਿਲਕੁਲ ਉਹ ਮੋਹਸਿਨ ਨਕवी ਸਾਹਿਬ ਨੇ ਵਾਪਸ ਨਹੀਂ ਲਿਆ, ਬਸ ਉਹਦਾ ਅੱਧਾ ਹਿੱਸਾ ਵਾਪਸ ਲੈ ਲਿਆ। ਅੱਛਾ, ਯਾਨੀ ਆਪਣੇ ਇਹ- ਫੇਸ ਸੇਵਿੰਗ ਰੱਖੀ ਉਹਨਾਂ ਨੇ। ਹਾਂ, ਕਿਉਂਕਿ ਉਹ ਜਿਹੜਾ ਉਤੋਂ ਇੱਕ ਹਾਂ ਆ ਰਿਹਾ ਸੀ ਨਾ ਜੀ ਹਾਂ। ਕਿ ਸ਼ਾਇਦ ਇਹ ਗਵਰਨਮੈਂਟ ਜਾ ਰਹੀ ਹੈ, ਨੂੰ ਲੀਗ ਫਰਗ ਹੋ ਰਹੀ ਹੈ, ਸ਼ਹਿਬਾਜ਼ ਸ਼ਰੀਫ ਸਾਹਿਬ ਪ੍ਰਾਈਮ ਮਿਨਿਸਟਰ ਨਹੀਂ ਰਹਿਣਗੇ, ਉਸ ਤੋਂ ਥੋੜਾ ਉਹਨਾਂ ਨੇ ਕਿਹਾ ਕਿ ਹਾਂ ਇਹ ਕਿਤੇ ਨਹੀਂ ਜਾ ਜੂ ਰਿਹਾ। PTI ਨਾਲ ਕੋਈ ਨਵੀਂ ਅੱਛਾ, ਡੀਲ ਸ਼ੀਲ ਕੋਈ ਨਹੀਂ ਹੋਈ, ਤੇ ਇਹ ਹੀ ਚੱਲਣਗੇ। ਲੇਕਿਨ ਇਹਨਾਂ ਨੂੰ ਆਪਣੇ ਥੋੜਾ ਜਿਹਾ ਰਾਸਤੇ ਦਰੁਸਤ ਕਰਨੇ ਪੈਣਗੇ। ਕਿ ਰਸਤਾ ਕੀ ਦਰੁਸਤ ਕਰਨਾ? ਇਹ ਹੀ ਉਹ ਜਿਹੜੇ ਕਹਿੰਦੇ ਨੇ ਗਵਰਨੈਂਸ, ਤੇ ਤੇ ਉਹ ਜੀ ਕਿਸ ਤਰ੍ਹਾਂ ਉਹ ਹੋਏਗੀ? ਉਹ ਗਵਰਨੈਂਸ ਫਾਰਮੂਲਾ ਬਿਹਤਰ ਦੱਸਿਆ ਹੋਵੇ, ਤੇ ਸੂਬੇ ਤੇ ਇਹ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੋਈ ਜਿਹੜੀਆਂ। ਜੀ ਮੰਤਰ ਦੱਸਿਆ ਹੋਵੇ, ਕੋਈ ਤਵੀਜ਼ ਦਿੱਤਾ ਹੋਵੇ, ਕੋਈ ਜਾਦੂ ਦੱਸਿਆ ਹੋਵੇ, ਕੋਈ ਨੁਸਖਾ ਦੱਸਿਆ ਹੋਵੇ ਕਿੰਜ ਕਰਨੀ ਠੀਕ? ਉਹ ਨੁਸਖਾ ਤਾਂ ਉਹਨਾਂ ਨੇ ਨਹੀਂ ਦੱਸਿਆ, ਲੇਕਿਨ ਉਹ ਜਿਹੜਾ ਉਹਨਾਂ ਦਾ ਮੇਨ ਜਿਹੜਾ ਏਜੰਡਾ ਤੁਹਾਨੂੰ ਪਤਾ ਇਹੀ ਸੀਗਾ ਕਿ ਜਿਹੜੇ ਸੂਬੇ ਬਣਾਉਣੇ, ਅੱਛਾ, ਹਰ ਸੂਬੇ 'ਚੋਂ ਮਜ਼ੀਦ ਤੇ ਸੂਬੇ ਇਹ ਤੂੰ ਕਹਿੰਦਾ ਕੱਢ ਲੈਣੇ। ਇਹ ਚੂਰਨ ਹੈ ਕਿ ਜਿਹਦੇ ਨਾਲ ਪਾਕਿਸਤਾਨ ਦੇ ਨਿਜ਼ਾਮ ਨੂੰ ਜਿਹੜੀ ਬਦਹਜ਼ਮੀ ਹੈ ਠੀਕ ਹੋ ਜਾਏਗਾ? ਹਾਂ, ਚੂਰਨ ਅਸਲ ਇਹੀ ਹੈ। ਅੱਛਾ। ਇਹਦੇ ਨਾਲ ਗਵਰਨੈਂਸ ਵੀ ਠੀਕ ਹੋ ਜਾਏਗੀ, ਇਹਦੇ ਨਾਲ ਬਾਕੀ ਜਿਹੜੇ ਮਾਲੀ ਮਾਮਲਾਤ ਵੀ ਠੀਕ ਹੋ ਜਾਣਗੇ, ਅੱਛਾ। ਮੁਲਕ ਦੀ ਇਕਾਨਮੀ ਵੀ ਠੀਕ ਹੋ ਜਾਏਗੀ, ਹਰ ਚੀਜ਼ ਠੀਕ ਹੋ ਜਾਏਗੀ। ਚੂਰਨ ਹੈ ਹੁਣ ਇਹਨਾਂ ਦਾ ਕੁਝ ਸੂਬਿਆਂ ਦਾ। ਅੱਛਾ। ਇਹ ਹੁਣ ਚੱਲੇਗਾ ਜਾਂ ਵਿਕੇਗਾ ਨਹੀਂ ਵਿਕੇਗਾ, ਇਹ ਤਾਂ ਹੁਣ ਤੁਸੀਂ ਦੱਸ ਸਕਦੇ ਹੋ। ਨਹੀਂ, ਮੈਨੂੰ ਤੇ ਨਹੀਂ ਪਤਾ। ਨਜਮ ਸੇਠੀ ਸਾਹਿਬ ਦੀ ਚਿੜੀਆ ਖਬਰ ਲੈ ਕੇ ਆਈ ਹੈ। ਉਹ ਕਹਿ ਰਹੇ ਨੇ 2 ਸਾਲ ਬਾਅਦ ਜਿਹੜੀ ਅਸਲ ਤਬਦੀਲੀ ਆਣੀ ਹੈ ਉਹ ਸਦਾਰਤੀ ਨਿਜ਼ਾਮ ਆਣਾ ਹੈ। ਹਾਂ, ਉਹ ਉਹਦੇ ਲਈ ਤਿਆਰੀਆਂ ਨੇ। ਇਹ ਬਲਦੀਆਤੀ ਨਿਜ਼ਾਮ ਵੀ ਲੈ ਆਉਣਗੇ, ਛੋਟੇ ਯੂਨਿਟ ਵੀ ਕਰ ਦੇਣਗੇ, ਤੇ ਛੋਟੇ ਯੂਨਿਟ ਦੇ ਜ਼ਰੀਏ ਫਿਰ ਸਰਦਾਰਤੀ ਨਿਜ਼ਾਮ ਲਿਆਉਣਾ ਆਸਾਨ ਹੋਏਗਾ। ਤੇ ਹੋ ਸਕਦਾ ਹੈ ਜੀ ਵੱਡੇ ਲੋਕ ਨੇ, ਫੀਲਡ ਮਾਰਸ਼ਲ ਸਾਹਿਬ ਪਹਿਲੇ ਉਮੀਦਵਾਰ ਹੋਣ, ਪਾਕਿਸਤਾਨ ਦੇ ਪਹਿਲੇ ਜਨਰਲ ਸੀਸੀ ਵੀ ਬਣ ਜਾਣ। ਤੇ ਇਹ ਇਮਕਾਨ ਤੇ ਹੈ ਚੋਈ ਸਾਹਿਬ। ਇਸ ਤਰ੍ਹਾਂ ਦੀ ਗੱਲਾਂ ਸ਼ੁਰੂ ਹੋ ਰਹੀਆਂ, ਤੁਹਾਨੂੰ ਕੋਈ ਸਦਾਕਤ ਲੱਗਦੀ ਹੈ ਇਸ ਗੱਲਾਂ 'ਚ? ਰਾਣਾ ਸਾਹਿਬ, ਮੈਂ ਤੇ ਇਤਨੀਆਂ ਸਖਤ ਗੱਲਾਂ ਨਹੀਂ ਕਰਦਾ। ਨਹੀਂ, ਸਖਤ ਨਹੀਂ, ਮੈਂ ਤੇ ਅੱਛਾ। ਲੋਕਾਂ ਜਿਹੜੀ ਗੱਲਾਂ ਕੀਤੀਆਂ ਮੈਂ ਤੁਹਾਡੇ ਸਾਹਮਣੇ ਗੁਜ਼ਾਰਿਸ਼ ਕੀਤੀ ਹੈ, ਮੇਰੀ ਅੱਛਾ, ਗੱਲਾਂ ਨਹੀਂ। ਅੱਛਾ। ਤੇ ਇਹ ਆ ਕਿ ਬਾਕੀ ਉਹ ਮੈਂ ਦੇਖਿਆ ਉਹਨਾਂ ਦਾ, ਤੇ ਉਹਨਾਂ ਦੀ ਗੱਲ 'ਚ ਬਹਰਹਾਲ ਵਜ਼ਨ ਹੈ। ਅੱਛਾ। ਕਿਉਂਕਿ ਤੁਹਾਨੂੰ ਪਤਾ ਨਾ ਕਿ ਆਪਣੇ ਦੋਸਤ ਸਰਦਾਰ ਸਈਦ ਸਾਹਿਬ ਨੇ ਵੀ ਹਾਂ ਇੱਕ ਬੜੇ ਦੇਰ ਪਹਿਲਾਂ ਖਬਰ ਦਿੱਤੀ ਸੀ ਕਿ ਸਦਾਰਤੀ ਨਿਜ਼ਾਮ ਦਾ ਕੋਈ ਚੂਰਨ ਵੀ ਹਾਂ ਹੈ ਹਾਂ। ਉਹਨਾਂ ਦੇ ਜ਼ਿਹਨ ਦੇ ਵਿੱਚ। ਹੂੰ। ਤੇ ਉਹ ਜਿਹੜਾ ਇਹ ਹੁਣ ਸੂਬਿਆਂ ਦਾ ਹੋ ਰਿਹਾ ਹੈ, ਜਿਹੜੀ ਗੱਲਾਂ ਸਾਹਮਣੇ ਆ ਰਹੀਆਂ, ਉਸ ਤਰ੍ਹਾਂ ਲੱਗਦਾ ਕਿ ਸੂਬੇ ਇਹ ਨਹੀਂ ਚਾਹੁੰਦੇ ਕਿ ਕੋਈ ਮਤਲਬ ਪੰਜਾਬ ਦੇ 3 ਸੂਬੇ ਬਣ ਜਾਣ, ਹੂੰ। ਜਾਂ ਕੋਈ ਸਿੰਧ ਦੇ 1-2 ਹਿੱਸੇ ਹੋ ਜਾਣ। ਬਿਲਕੁਲ। 2 ਸੂਬੇ, ਇੱਕ ਸੂਬਾ ਮਤਲਬ ਸਿੰਧ 'ਚੋਂ 2 ਸੂਬੇ ਨਿਕਲੇ ਆਉਣ, ਹੂੰ। ਇਸ ਤਰ੍ਹਾਂ ਬਲੋਚਿਸਤਾਨ 'ਚੋਂ 2 ਨਿਕਲੇ ਆਉਣ, ਜਾਂ ਖੈਬਰ ਪਖਤੂਨਖਵਾ 'ਚੋਂ। ਜਿਹੜਾ ਪਲਾਨ ਲੱਗਦਾ ਉਹ ਹੈ ਕਿ ਬਹੁਤ ਜ਼ਿਆਦਾ ਸੂਬੇ, ਯਾਨੀ ਤੁਸੀਂ ਤਕਰੀਬਨ ਸਮਝ ਲਓ ਕਿ ਜਿਹੜੀਆਂ ਪਾਕਿਸਤਾਨ ਦੀਆਂ 32-33 ਡਿਵੀਜ਼ਨ ਆ ਨਾ, ਇਤਨੀਆਂ ਹੋਣੀਆਂ, 33 ਦੇ ਉੱਪਰ ਥੱਲੇ ਹਾਂ ਡਿਵੀਜ਼ਨ ਹਾਂ ਆ ਪਾਕਿਸਤਾਨ ਦੀਆਂ, ਹਾਂ। ਉਹਨੇ ਕੀ ਸੂਬੇ ਬਣ ਜਾਣ, ਜਿਹੜਾ ਪਲਾਨ ਹੈ। ਅੱਛਾ, ਉਹ ਜਿਵੇਂ ਹਾਂਜੀ, ਬਲੋਚਿਸਤਾਨ ਵਿੱਚ ਕਰ ਦਿੱਤਾ ਉਹੀ ਉਸ ਤਰ੍ਹਾਂ ਦਾ ਗੱਲ ਪਲਾਨ ਹੈ। ਕਰ। ਉਸ ਤੋਂ ਲੱਗਦਾ ਫਿਰ ਇਹ ਹੈ ਕਿ ਇੰਨੇ ਛੋਟੇ ਸੂਬੇ ਬਣਾ ਕੇ ਕਿਸ ਤਰ੍ਹਾਂ ਸਿਸਟਮ ਚਲਾਉਣਗੇ। ਉਹ ਫਿਰ ਇਹੀ ਲੱਗਦਾ ਕਿ ਸ਼ਾਇਦ ਜਿਹੜਾ ਉਹ ਸਦਾਰਤੀ ਨਿਜ਼ਾਮ ਵਾਲੀ ਗੱਲ, ਕਿ ਹਾਂ, ਉੱਪਰ ਇੱਕ ਬੰਦਾ ਬਹਿ ਕੇ ਉਹਨਾਂ ਨੂੰ ਚਲਾਏਗਾ। ਯਾਨੀ ਇਹਨਾਂ ਨੇ ਕਹਿਣਾ ਇੰਡਸਟਰੀ ਨਹੀਂ ਲਾਣੀ, ਐਗਰੀਕਲਚਰ ਠੀਕ ਨਹੀਂ ਕਰਨਾ, ਨਵੇਂ ਇੰਤਜ਼ਾਮੀ ਯੂਨਿਟ ਲਿਆਓ ਤੇ ਨਵੀਂ ਬਿਊਰੋਕ੍ਰੇਸੀ ਉਹਦਾ ਕੇਕ ਵਧਾ ਦਿਓ ਸਾਈਜ਼ ਦਾ। ਹਾਂ, ਬਿਲਕੁਲ ਇਹੀ ਹੈ। ਜੀ। ਤੇ ਬੇਸਿਕ। ਉਹ ਇਸ ਤਰ੍ਹਾਂ ਦਾ ਇਹਨਾਂ ਦਾ ਲੱਗਦਾ, ਜਿਹੜਾ ਉਹਨਾਂ ਨੇ ਕਿਹਾ ਜੀ ਕੁਝ ਟੈਕਨੋਕ੍ਰੇਟ ਵੀ ਹੋਣਗੇ, ਇਲੈਕਟਡ ਬੰਦੇ ਵੀ ਹੋਣਗੇ, ਸਦਰ ਲਿਆ ਕਰੇਗਾ ਤੇ ਡਾਇਰੈਕਟ ਇਲੈਕਟ ਹੋਏਗਾ। ਜ਼ਾਹਿਰ ਹੈ ਉਹ ਅਮਰੀਕੀ ਨਿਜ਼ਾਮ ਜਿਹੜਾ ਹੈਗਾ ਅਮਰੀਕੀ ਉਹ ਨਿਜ਼ਾਮ ਹਾਂ। ਉਹ ਇਸ ਤਰ੍ਹਾਂ ਦਾ। ਤੇ ਪੁਲਿਸ ਵੀ ਉਹ, ਚੇਂਜ ਕਰਨਗੇ? ਹਾਂਜੀ, ਪੁਲਿਸ ਵੀ ਚੇਂਜ ਕਰ। ਪੁਲਿਸ, ਉਹ ਤੇ ਸ਼ੈਰਫ ਸਿਸਟਮ ਲਿਆਣਗੇ, ਕੀ ਕਰਨ? ਹਾਂ, ਉਹ ਤਾਂ ਅਸਲ ਇਹ ਬੁਨਿਆਦੀ ਜਿਹੜਾ ਸਟਰਕਚਰ ਉਹ ਤਾਂ ਇਹਨਾਂ ਕੋਲ ਤਬਦੀਲ ਨਹੀਂ ਹੁੰਦਾ। ਅੱਛਾ। ਜਿਹੜੀਆਂ ਜ਼ਾਹਰ ਆ, ਜਿਹੜੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ ਸੂਬੇ ਬਣਨੇ ਦੇ ਨਾਲ ਜਿਹੜੇ ਬੁਨਿਆਦੀ ਮਸਾਇਲ ਨੇ ਸਾਡੇ, ਉਹ ਤਾਂ ਜ਼ਾਹਰ ਆ ਹੂੰ। ਗਵਰਨੈਂਸ ਦੇ ਨੇ ਜਾਂ ਬਿਊਰੋਕ੍ਰੇਸੀ ਦੇ ਨੇ ਜਾਂ ਬਾਕੀ ਚੀਜ਼ਾਂ, ਉਹ ਉਸ ਤਰ੍ਹਾਂ ਹੀ ਆ। ਲੇਕਿਨ ਇਹਦੀ ਤੁਹਾਨੂੰ ਪਤਾ ਹੀਟ ਥੋੜੀ ਜਿਹੀ ਪੰਜਾਬ ਵਾਲਿਆਂ ਨੇ ਨਾਲ ਹੀ ਮੋਹਸਿਨ ਨਕवी ਸਾਹਿਬ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਆਪਣੀ ਬਿਊਰੋਕ੍ਰੇਸੀ ਤਬਦੀਲੀਆਂ ਲਿਆ ਕੇ ਆਉਣੀ ਸ਼ੁਰੂ ਕਰ ਅੱਛਾ, ਦਿੱਤੀ। ਉਹ ਹਾਂਜੀ, ਕੀ? ਉਹ ਤੁਸੀਂ ਪੜ੍ਹਿਆ ਨਹੀਂ, ਉਹ ਤਾਂ ਬੜਾ ਰੌਲਾ ਪਿਆ ਪੰਜਾਬ 'ਚ। ਨਹੀਂ, ਉਹ ਦੱਸੋ। ਉਹ ਉਹਨਾਂ ਨੇ ਪੂਰਾ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਿਹੜੇ, ਇੱਕ ਤੇ ਉਹਨਾਂ ਨੇ ਨਾਮਨਕਲੇਚਰ ਚੇਂਜ ਕਰਤੀ, ਉਹਨਾਂ ਦੇ ਨਾਮ ਚੇਂਜ ਕਰਤੇ ਨੇ ਡਿਪਟੀ ਹੂੰ। ਕਮਿਸ਼ਨਰਾਂ ਦੇ। ਜਿਹੜੇ ਡਿਪਟੀ ਕਮਿਸ਼ਨਰ ਦੇ ਥੱਲੇ ਐਡੀਸ਼ਨਲ ਡਿਪਟੀ ਕਮਿਸ਼ਨਰ ਅੱਛਾ, ਹੁੰਦੇ, ਉਹ ਕੀ ਕਰਤਾ?
ਤੇ ਉਹ ਲੇਕਿਨ ਉਹ ਵੀ ਇਹਨਾਂ ਨੇ ਇੱਕ ਚੂਰਨ ਵੇਚਣ ਦੀ ਕੋਸ਼ਿਸ਼ ਕੀਤੀ ਹੈ ਕਿ ਪੁਰਾਣੀ ਫੋਟੋ ਨੂੰ ਪੇਂਟ ਪੂਟ ਮਾਰ ਕੇ ਨਾ ਹਾਂ ਨਵੀਂ ਕੱਢਣ ਦੀ। ਉਹ ਉਹਨਾਂ ਨੇ ਇਹ ਕੀਤੀ ਕਿ ਪਹਿਲਾਂ ਐਡੀਸ਼ਨਲ ਡਿਪਟੀ ਕਮਿਸ਼ਨਰ ਹੁੰਦੇ ਸੀ 3 ਪੰਜਾਬ, ਠੀਕ ਹੈ। ਡੀਸੀ ਦੇ ਥੱਲੇ ਉਹਨੂੰ ਕਹਿੰਦੇ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਰੈਵਨਿਊ ADCR, ਹਮ, ਹਮ, ਇੱਕ ਹੁੰਦਾ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਹਾਂ, ਫਾਈਨਾਂਸ ADCF ਹਮ, F&P, ਇੱਕ ਹੁੰਦਾ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ADCG। ਉਹ ਉਹਨਾਂ ਨੇ ਤਿੰਨੇ ਹੀ ਇਹਨਾਂ ਦੇ ਨਾਮ ਚੇਂਜ ਕਰ ਦਿੱਤੇ ਨੇ। ਹੁਣ ਹਮ, ਜਿਹੜਾ ADCG ਆ ਉਹ ਹੋਏਗਾ ਐਡੀਸ਼ਨਲ ਡਿਪਟੀ ਕਮਿਸ਼ਨਰ ਮਿਊਨਿਸਪਲ ਸਰਵਿਸਿਜ਼, ਤੇ ਹਮ, ਜਿਹੜਾ ADC F ਹੋਏਗਾ ਉਹ ਹੋਏਗਾ ਐਡੀਸ਼ਨਲ ਡਿਪਟੀ ਕਮਿਸ਼ਨਰ ਸੋਸ਼ਲ ਸਰਵਿਸਿਜ਼। ਉਹਦੇ ਹਮ, ਨਾਲ ਇਹਨਾਂ ਨੇ ADCR ਰਹੇਗਾ, ADCR ਹੀ ਦੋ ਅੱਛਾ। ਪੋਸਟਾਂ ਨਵੀਆਂ ਕ੍ਰੀਏਟ ਕਰਤੀਆਂ, ਇੱਕ ADC ਐਡੀਸ਼ਨਲ ਡਿਪਟੀ ਕਮਿਸ਼ਨਰ ਐਨਫੋਰਸਮੈਂਟ, ਹਾਂ, ਹਾਂ। ਇੱਕ ਐਡੀਸ਼ਨਲ ਡਿਪਟੀ ਕਮਿਸ਼ਨਰ ਹੈੱਡਕੁਆਟਰ, ਯਾਨੀ 5 ਹੋਣਗੇ ਹੁਣ। ਅੱਛਾ, ਇਹ ਇਹ ਤੇ ਪੁਲਿਸ ਵਿੱਚ ਵੀ ਇਸੇ ਤਰ੍ਹਾਂ ਦਾ ਕੀਤਾ ਤੇ ਸੀ ਉਹ ਅਲੱਗ ਇਹਨਾਂ ਤੋਂ। ਨੇ ਯਾਨੀ ਕਿ ਹਾਂ, ਉਹਨੂੰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਲੇਕਿਨ ਉਹਦੇ ਵਿੱਚ ਹੀ ਜਿਹੜੀਆਂ ਨੇ ਮੈਂ ਚੀਜ਼ਾਂ ਥੋੜ੍ਹੀਆਂ ਸਟੱਡੀ ਕੀਤੀਆਂ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨਾ ਹਾਂ, ਉਹ ਹਾਂ। ਇੱਕ ਨਵੀਂ ਮਤਲਬ ਕੰਟਰੋਵਰਸੀਜ਼ ਆਉਣੇ ਵਾਲੀਆਂ। ਕੋਈ ਰਿਜ਼ੈਂਟਮੈਂਟ ਵੀ ਹੋ ਰਹੀ, ਕੋਈ ਨਹੀਂ, ਬਗਾਵਤ? ਰਿਜ਼ੈਂਟਮੈਂਟ ਵਾਲੀ ਨਹੀਂ ਹੈ, ਲੇਕਿਨ ਇਹ ਆਸਤਾ ਆਸਤਾ ਜਦੋਂ ਚੂਰਨ ਨਿਕਲੇਗਾ ਫਿਰ ਲੋਕਾਂ ਨੂੰ ਮਸਲੇ, ਕਿਉਂਕਿ ਮਸਲਾ ਉਹਨਾਂ ਨੇ ਇੱਕ ਜਿਹੜੀ ਨਵੀਂ ਪੋਸਟ ਕੀਤੀ ਹੈ ਐਡੀਸ਼ਨਲ ਡਿਪਟੀ ਕਮਿਸ਼ਨਰ ਮਿਊਨਿਸਪਲ ਸਰਵਿਸਿਜ਼। ਉਹ ਮਿਊਨਿਸਪਲ ਸਰਵਿਸ ਦਾ ਮਤਲਬ ਇਹ ਆ ਕਿ ਤੁਸੀਂ ਇਹਨਾਂ ਦੇ ਮੇਅਰ ਸ਼ੇਡ ਦੀ ਕੋਈ ਨਹੀਂ ਤੁਸੀਂ ਯਾਨੀ ਲੋੜ ਕਿ ਪਈ। ਇਲੈਕਟਡ ਜਿਹੜੇ ਆ ਉਹ ਬਾਡੀਜ਼ ਨਹੀਂ ਹਾਂ, ਬਣਾਉਣੀਆਂ, ਉਹਨਾਂ ਦੇ ਹਾਂ, ਇਲੈਕਸ਼ਨ ਨਹੀਂ ਕਰਾਉਣੇ। ਬਿਲਕੁਲ। ਹਾਲਾਂਕਿ ਪੰਜਾਬ ਗਵਰਨਮੈਂਟ ਨੇ ਬਿਊਰੋਕਰੇਟਿਕ 12 ਬਿਲੀਅਨ ਵੈਸੇ ਐਲੋਕੇਟ ਵੀ ਕਰ ਦਿੱਤਾ, ਹਾਂ, ਇਹਨਾਂ ਦੇ ਜ਼ਰੀਏ ਚਲਾਉਣਾ। ਹਾਂ, ਹਾਂ, ਦੂਸਰਾ ਕਿ ਉਹਦੇ ਥੱਲੇ ਜਿਹੜੀਆਂ ਅਥਾਰਟੀਆਂ ਪਾਤੀਆਂ ਇਹਨਾਂ ਨੇ, PHA ਪਾਰਟੀ ਆ, ਵਾਸਾ ਪਾਤੀ ਆ, ਹਾਂ, ਸਾਫ ਸੁਥਰਾ ਪ੍ਰੋਗਰਾਮ, ਉਹ ਆਲਰੇਡੀ ਹਮ, ਅਥਾਰਟੀ ਹੁੰਦੀ ਕਿ ਇੰਡੀਪੈਂਡੈਂਟ ਬਾਡੀ ਹੁੰਦੀ ਹਾਂ, ਆਟੋਨਮਸ। ਹਾਂ, ਉਹਨਾਂ ਨੂੰ ਇਹ ADC ਮਿਊਨਿਸਪਲ ਸਰਵਿਸਿਜ਼ ਕਿਸ ਤਰ੍ਹਾਂ ਚਲਾਏਗਾ? ਹਮ। ਉਹ ਮਤਲਬ ਇੱਕ ਇਖਤਿਆਰਾਂ ਦੀ ਆਪਸ ਜੰਗ, ਇੱਕ ਨਵੀਂ ਉਹ ਜ਼ਾਹਿਰ ਹੈ ਕਿ ਉਹਦੇ 'ਚ ਤੇ ਇਹ ਤੇ ਕਰਨਾ ਹੀ ਨਹੀਂ ਚਾਹੁੰਦੇ। ਉਹਦੇ 'ਤੇ ਬੇਨਜ਼ੀਰ ਸ਼ਾਹ ਨੇ ਇਸੇ ਕੰਟੈਸਟ 'ਚ ਕੀਤੀ, ਪ੍ਰੋਗਰਾਮ ਵਿੱਚ ਗੱਲ ਵੀ ਕੀਤੀ, ਤੇ ਉਹਨੇ ਟਵੀਟ ਮੈਂ ਪੜ੍ਹੀ ਹੋਈ ਸੀ। ਉਹ ਕਹਿੰਦੇ ਜੀ ਕਿ ਬਲਦੀਆਤੀ ਨਿਜ਼ਾਮ ਹੋਣਾ ਚਾਹੀਦਾ, ਠੀਕ ਹੈ, ਲੇਕਿਨ ਸਿਆਸੀ ਜਮਾਤਾਂ ਦੀ ਮਜਬੂਰੀ ਹੈ ਕਿ ਇਹਨਾਂ ਨੂੰ ਜਿਵੇਂ ਦੀਵਾਰ ਨਾਲ ਲਾ ਕੇ ਰੱਖਦੇ ਨੇ, ਜਦੋਂ ਆਉਂਦੀਆਂ ਨੇ ਤੇ ਫਿਰ ਤਾਕਤ ਆਪਣੇ ਕੋਲ ਰੱਖਣੀਆਂ ਚਾਹੁੰਦੀਆਂ ਨੇ। ਉਹ ਐਵੇਂ ਨਾ ਅਪੋਲੋਜੈਟਿਕ ਜਿਹਾ ਰਵੱਈਆ ਨਹੀਂ, ਉਹ ਐਵੇਂ ਐਸੀ ਕਹਿੰਦੇ ਜੀ ਕਿ ਹੁਣ ਲੋਕਲ ਬਾਡੀਜ਼ ਦਾ ਮਸਲਾ ਕੋਈ ਨਹੀਂ, ਉਹ ਬਿਊਰੋਕ੍ਰੇਸੀ ਲੱਗਦਾ ਹੈ ਕਿ ਉਹਨੂੰ ਸਾਬਤ ਕਰ ਰਹੀਆਂ ਨੇ ਕਿ ਬਿਊਰੋਕ੍ਰੇਸੀ ਚੰਗਾ ਚਲਾ ਸਕਦੀ ਹੈ ਮਿਊਨਿਸਪਲ ਨਿਜ਼ਾਮ। ਉਹ ਅਸਲ ਇਸ ਜਿਹੜਾ ਹੈ ਨਾ ਰਾਣਾ ਸਾਹਿਬ, ਜਿਹੜਾ ਵਿਊ ਆ, ਇਹਦੇ 'ਚ ਕੋਈ ਵਜ਼ਨ ਨਹੀਂ ਹੈ। ਅਗਰ ਬਿਲਕੁਲ ਹਾਂ। ਜਿਹੜੀਆਂ ਇਲੈਕਟਡ ਗਵਰਨਮੈਂਟਸ ਨੇ, ਜਿਹੜੀਆਂ ਹੂੰ, ਬਲਦਿਆਤੀ ਹਾਂ, ਹਕੂਮਤਾਂ ਵਾ, ਉਹ ਸਾਡੀਆਂ ਨੀਚੇ ਵਾਲੀਆਂ ਮਜ਼ਬੂਤ ਹੋਣਗੀਆਂ, ਪੋਲੀਟੀਕਲ ਪਾਰਟੀ ਮਜ਼ਬੂਤ ਹੋਣਗੀਆਂ। ਬਿਲਕੁਲ ਜ਼ਾਹਿਰ ਹੈ। ਠੀਕ ਹੈ, ਉਹ ਤੇ ਨਿਜ਼ਾਮ ਆਏਗਾ, ਨਵੀਂ ਕਿਆਦਤ ਆਏਗੀ, ਉਹ ਨਵੀਂ ਲੋਕਾਂ ਦਾ ਕਿਆਦਤ ਐਕਟਿਵਿਜ਼ਮ ਆਏਗੀ, ਉਹ ਹੋਏਗਾ। ਕੌਂਸਲਰ ਦੀ ਬੜੀ ਹਾਂ, ਤਾਕਤ ਹੁੰਦੀ ਹੈ। ਬਿਲਕੁਲ। ਅਗਰ ਉਹ ਸਹੀ ਵੋਟ ਲੈ ਕੇ ਆਇਆ ਹੋਵੇ, ਹਾਂ, ਹਾਂ, ਲੇਕਿਨ ਬਿਲਕੁਲ, ਗੱਲ ਇਹ ਉਹਦੇ ਪਿੱਛੇ ਵੋਟ ਹੋਣ, ਬਿਲਕੁਲ। ਤੇ ਉਹ ਪੂਰਾ ਸਿਸਟਮ ਹੀ ਰਿਫਾਈਨ ਹੋ ਜਾਏਗਾ। ਉਹ ਪੋਲੀਟੀਕਲ ਪਾਰਟੀਆਂ ਹਾਂ, ਇੰਨਾ ਕਮਜ਼ੋਰ ਨਹੀਂ ਹੁੰਦੀਆਂ, ਲੇਕਿਨ ਇਹ ਹੂੰ, ਪੋਲੀਟੀਕਲ ਪਾਰਟੀ ਨਹੀਂ, ਇਹਨਾਂ ਦੇ ਮਸਲਾ ਜ਼ੇਨ ਦਾ। ਹਾਂ, ਇਹ ਸਮਝਦੇ ਨੇ ਕਿ ਉੱਥੋਂ ਹੀ ਲਾਹੌਰੋਂ, ਯਾਨੀ ਕਰੀ CM ਜਾਓ। ਪੰਜਾਬ ਸਾਫ ਸੁਥਰਾ ਪ੍ਰੋਗਰਾਮ ਜਿਹੜਾ ਇੱਕ ਹੂੰ, ਖਾਲਿਸਤਾਨ, ਜਿਹੜਾ ਇੱਕ ਲੋਕਲ ਗਵਰਨਮੈਂਟ ਦਾ ਕੰਮ ਆ, ਉਹ ਲਾਹੌਰੋਂ ਬਹਿ ਕੇ ਚਲਾ ਰਹੀ ਹੈ। ਹੂੰ, ਯਾਨੀ ਪੂਰੇ ਪੰਜਾਬ ਦਾ ਜਿਹੜਾ ਕੂੜਾ ਕਰਕਟ ਆ, ਉਹ CM ਮਰੀਮ ਨਵਾਜ਼ ਖੁਦ ਦੇਖਦੀ ਉਹਨੂੰ। ਇਹ ਤੇ ਹੂੰ, ਲੋਕਲ ਪਾਰਟੀਜ਼ ਦਾ ਕੰਮ ਆ, ਇਹ ਚੀਫ ਬਿਲਕੁਲ। ਮਿਨਿਸਟਰ ਦਾ ਕੰਮ ਥੋੜੀ ਹੈ। ਉਹ ਦੇਖੋ, ਤੇ ਉਹ ਇਸ ਤਰ੍ਹਾਂ ਤੇ ਉਹਨਾਂ ਦਾ ਸਿਸਟਮ। ਵਿਜ਼ਨ ਹੀ ਕੋਈ ਨਹੀਂ ਨਾ ਸੁਭਾ ਚਲਾਉਣ ਵਾਲਾ। ਵਿਜ਼ਨ ਤੇ ਹੁੰਦਾ ਜਿਹੜਾ ਇੰਡੀਆ ਦਾ ਹੈ, ਉਹ ਪੰਜਾਬ ਦਾ ਵਜ਼ੀਰ ਆਲਾ। ਉਹ ਦੇਖੋ, ਉਹ ਵੱਡੇ ਵੱਡੇ ਮਨਸੂਬੇ ਲਾ ਰਿਹਾ, ਤੇ ਉਹ ਤੇ ਇਨਕਲਾਬੀ ਕੰਮ ਕਰ ਰਿਹਾ, ਤੇ ਇੱਧਰ ਕੰਟਰੋਲ ਕਰ ਰਹੇ ਨੇ। ਜਿਵੇਂ ਵਫਾਕ ਚਾਹੁੰਦਾ ਹੈ ਕਿ ਸਾਰੇ ਵਸਾਇਲ ਆਪਣੇ ਕੋਲ ਲੈ ਆਵੇ, ਤੇ ਸੂਬੇ ਚਾਹ ਰਹੇ ਨੇ ਕਿ ਸਾਰਾ ਸੂਬੇ ਦਾ ਅਖਤਿਆਰ ਉਹਨਾਂ ਕੋਲ ਹੋਵੇ। ਇਹ ਕੀ ਗੱਲ ਹੋਈ ਜੀ ਸਾਹਿਬ? ਹਾਂਜੀ, ਤੇ ਇਹ ਅਸਲ ਇਹ ਹੈ ਕਿ ਉਹ ਪੰਜਾਬ ਦੀ ਬਿਊਰੋਕ੍ਰੇਸੀ ਦੇ ਜਿਹੜੇ ਹੂੰ, ਤਾਕਤਵਰ ਹਲਕੇ ਨੇ, ਉਹਨਾਂ ਨੂੰ ਪੈਗਾਮ ਦੇਣਾ ਚਾਹ ਰਹੀ ਹੈ ਕਿ ਅਸੀਂ ਤੇ ਬੜੇ ਰਿਫਾਰਮਿਸਟ ਹਾਂ, ਤੇ ਹਾਂ, ਅਸੀਂ ਤੇ ਰਿਫਾਰਮਸ ਲੈ ਕੇ ਆ ਰਹੇ ਤੁਹਾਡੇ ਹਾਂ, ਜ਼ਰੀਏ ਲੈ ਕੇ ਆਵਾਂਗੇ। ਤੇ ਉਹ ਕੋਈ ਮਸਲਾ ਹਾਂ, ਨਹੀਂ ਹੈ। ਅਸੀਂ ਹਾਂ, ਅਸੀਂ ਤੁਹਾਡੀ ਗੱਲ ਸੁਣ ਲਈ ਹੈ, ਲੇਕਿਨ ਹੂੰ, ਉਹ ਹੈ ਸਾਰੀ ਜ਼ਬਾਨੀ ਜਮ੍ਹਾਂ ਬਸ ਇੰਝ ਹੀ ਹੈ, ਕਾਗਜ਼ਾਂ ਵਾਲੀ, ਬਿਲਕੁਲ। ਜਾਂ ਕਾਗਜ਼ਾਂ ਤੱਕ ਗੱਲਬਾਤ ਹੈ। ਤੇ ਇਹ ਤੇ ਫਿਰ ਇਹਦਾ ਮਤਲਬ ਹੈ ਕਿ ਨਕਵੀ ਸਾਹਿਬ ਦੀ ਸੁਲ੍ਹਾ ਹੋ ਗਈ, ਤੁਸੀਂ ਅਲਟੀਮੇਟਲੀ ਕਹਿ ਰਹੇ ਹੋ। ਫਿਰ ਉਹ ਫੀਲਡ ਮਾਰਸ਼ਲ ਸਾਹਿਬ, ਵਜ਼ੀਰ ਆਜ਼ਮ ਸਾਹਿਬ ਖਾਨਾ ਕਾਬਾ ਦੇ ਅੰਦਰ ਵੀ ਨਹੀਂ, ਗਏ ਨੇ, ਹਾਂਜੀ ਜੀ, ਤੇ ਨਕਵੀ ਸਾਹਿਬ ਵੀ ਕੋਈ ਨਜ਼ਰ ਆਏ ਨੇ ਉੱਥੇ? ਹਾਂ, ਇਹ ਉਹ ਤੇ ਆਪਣਾ ਨਹੀਂ, ਨਕਵੀ ਸਾਹਿਬ ਤੇ ਮੇਰੇ ਖਿਆਲ ਨਹੀਂ ਹੈ। ਨਹੀਂ ਨਜ਼ਰ ਆਏ ਨਹੀਂ ਪਿੱਛੇ, ਨਹੀਂ ਹੈ, ਕੋਈ ਬਾਕੀ ਵਜ਼ੀਰਾਂ ਗਏ 'ਚ? ਹੋਏ ਨੇ ਬਾਕੀ ਗਏ ਹੋਏ ਨੇ। ਜੀ। ਅੱਛਾ, ਲੇਕਿਨ ਇਹ ਹੈ ਕਿ ਉਹ ਤੇ ਇੱਕ ਬੜਾ ਜ਼ਾਹਰਾ ਨਕਵੀ ਸਾਹਿਬ ਕਿਉਂ ਨਹੀਂ ਗਏ? ਐਗਰੀਮੈਂਟ ਵੀ ਕੀਤਾ। ਨਹੀਂ, ਮੈਨੂੰ ਪਤਾ ਨਹੀਂ, ਉਹ ਜਿਸ ਦਿਨ ਹੁਣੇ ਤੇ ਉਹ ਗਏ ਗਏ। ਸੀ ਉਸ ਦਿਨ ਤੇ ਉਹ ਇਸਲਾਮਾਬਾਦ ਹੀ ਫਿਰ ਰਿਹਾ ਸੀ। ਅੱਛਾ, ਬਾਅਦ ਦੇ ਵਿੱਚ ਸ਼ਾਮਲ ਹੋਏ ਹੋਣ ਤਾਂ ਮੈਂ ਕਹਿ ਨਹੀਂ ਸਕਦਾ। ਉਸ ਤੋਂ ਪਹਿਲੇ ਤੇ ਗਏ ਸਨ ਨਾ ਇਹ? ਹਾਂ, ਉਹ ਤੇ ਸਾਰਾ ਉੱਥੇ ਫਿਰ ਕੇ ਆਏ ਤੇ ਨੇ, ਕੀ ਉਹ ਤੇ ਕਰਨ ਸਾਰੇ ਗਏ ਸੀ? ਜ਼ਾਹਰਾ, ਉਹ ਤੇ ਫਿਰ ਆਪਣਾ ਉਹ ਚੀਜ਼ਾਂ, ਬਾਕੀ ਮਾਮਲਾਤ ਵੀ ਦੇਖਣੇ ਹੁੰਦੇ ਤੇ ਆ। ਹੁਣ ਮਾਹਿਦੇ ਦੇ ਟਾਈਮ ਗਏ ਕੋਈ ਨਹੀਂ, ਪਹਿਲੇ ਸਾਰੇ ਕੰਮ ਕਰਕੇ ਆ ਗਏ ਨੇ। ਤੇ ਉਹ ਉਹਨਾਂ ਨੇ ਬਾਕੀ ਚੀਜ਼ਾਂ ਪਹਿਲਾਂ ਸਾਰੀਆਂ ਸੈੱਟ ਕਰ ਲਈਆਂ ਸੀ ਨਾ, ਲੇਕਿਨ ਬੜਾ ਅੱਛਾ, ਐਗਰੀਮੈਂਟ ਵੀ ਹੋ ਗਿਆ ਹੁਣ ਤੇ। ਤੇ ਸਾਗ ਡਾਟ ਸਾਹਿਬ ਨੇ ਕੀ ਰੋਲ ਪਲੇ ਕੀਤਾ ਇਹਦੇ 'ਚ? ਪਤਾ ਨਹੀਂ, ਮੈਨੂੰ ਤਾਂ ਲੱਗਦਾ ਉਹ ਜਾਂਦੇ ਤੇ ਨਕਵੀ ਸਾਹਿਬ ਹੀ ਰਹੇ, ਸਾਗਦਾਰ ਤੋਂ ਉਦੋਂ ਅੱਛਾ, ਕਿਸੇ ਇੱਧਰਲੀ ਸਾਈਡਾਂ ਦੇ ਨਿਕਲੇ ਹੋਏ ਉਹ ਸੀ। ਵੀ ਹੈ ਸਨ ਉਹ ਤੇ ਤਸਵੀਰ 'ਚ? ਨਹੀਂ, ਹੁਣ ਤੇ ਹੈ। ਤਸਵੀਰ 'ਚ ਹੈ? ਤਸਵੀਰ ਤਾਂ ਖੈਰ ਜਿਹੜੀ ਉਹ ਸਾਇਨ ਵਾਲੀ, ਨਹੀਂ ਨਹੀਂ, ਸਾਈਨ ਵਾਲੀ ਨਹੀਂ, ਉਹ ਜਿਹੜੀ ਖਾਨਾ ਕਾਬਾ ਦੇ। ਉਹਦੇ 'ਚ ਨਹੀਂ, ਉਹਦੇ 'ਚ ਨਹੀਂ ਹੈ, ਲੇਕਿਨ ਇਹ ਵੈਸੇ ਉਹ ਡੈਲੀਗੇਸ਼ਨ ਤੇ ਹੈ ਨੇ। ਅੱਛਾ, ਹਾਂ, ਤੇ ਚਲੋ, ਤੇ ਹੋ ਰਹੀ ਰੀਸ਼ਫਲਿੰਗ ਕੈਬਨਿਟ 'ਚ ਕਿ ਨਹੀਂ? ਤੇ
ਸ਼ਫਲਿੰਗ ਛੋਟੀ ਮੋਟੀ ਹੋਏਗੀ, ਲੇਕਿਨ ਹੁਣ ਏਜੰਡਾ ਜਿਹੜਾ ਕਰ ਸ਼ਫਲਿੰਗ ਤੋਂ ਵੱਡਾ ਲੱਗ ਰਿਹਾ। ਅੱਛਾ, ਉਹ ਓਕੇ। ਤਾਕਤਵਰ ਜਿਹੜੇ ਕੈਬਨਿਟ ਦੀ ਰਿਸ਼ਫਲਿੰਗ ਤਾਂ ਨਹੀਂ, ਉਹ ਅਸਲ ਹਾਂ, ਗੱਲ ਤੇ ਇਸ ਲਈ ਆ ਕਿ ਉਹ ਨਕਵੀ ਸਾਹਿਬ ਨੇ ਇੱਕ ਮੈਸੇਜ ਤੇ ਦੇ ਦਿੱਤਾ ਹਾਂ, ਕਿ ਜੀ ਕੋਈ ਪ੍ਰਾਈਮ ਮਿਨਿਸਟਰ, ਮਤਲਬ ਉਹਨਾਂ ਨੂੰ ਜ਼ਿਆਦਾ ਇਹਦੇ ਵਿੱਚ ਸੀ ਕਿ ਬੜੀ ਇੰਸਟੇਬਿਲਿਟੀ ਆ ਰਹੀ ਸੀ ਜੀ, ਕਿ ਪ੍ਰਾਈਮ ਮਿਨਿਸਟਰ ਨਹੀਂ ਪਤਾ ਨਹੀਂ ਜਾ ਰਿਹਾ। ਤੁਹਾਨੂੰ ਪਤਾ ਸਾਡੇ ਤੇ ਅੱਛਾ, ਥੋੜਾ ਜਿਹਾ ਇਸ ਤਰ੍ਹਾਂ ਦਾ ਨਕਵੀ ਸਾਹਿਬ ਗੁਜ਼ਾਰਾ ਹੋਏ, ਤੁਹਾਨੂੰ ਪਤਾ ਕਿ ਤਾਕਤਵਰ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਹਾਂ, ਹੈ। ਬਿਲਕੁਲ। ਤੇ ਉਹ ਲੋਕ ਤਾਂ ਇਸ ਸਮਝਣ ਲੱਗ ਪਏ ਸੀ ਕਿ ਨੂਨ ਲੀਗ ਫਾਰਗ, ਨੂਨ ਲੀਗ ਹਾਂ, ਗਈ। ਫਿਰ ਸੁਹੇਲ ਵੜੈਸਾ ਨੇ ਕਾਲਮ ਵੀ ਪਹਿਲਾਂ ਲਿਖਿਆ ਸੀ ਕਿ ਬਸ ਇਹਨਾਂ ਦਾ ਕਲੈਪਸ ਸ਼ੁਰੂ ਹੋ ਗਿਆ। ਹਾਂ। ਤੇ ਅਹ, ਉਹ ਤੇ ਨਕਵੀ ਸਾਹਿਬ ਦੇ ਦੋਸਤ ਨੇ ਹਾਂ, ਮੇਰੇ ਲੋਕ ਉਹਨੂੰ ਨਾਲ ਮਤਲਬ ਮੈਚ ਕਰ ਰਹੇ ਸੀ, ਲੇਕਿਨ ਉਹ ਇਸ ਕਰਕੇ ਥੋੜਾ ਉਹਨਾਂ ਨੇ ਇੱਕ ਜੈਸਚਰ ਦਿੱਤਾ ਕਿ ਨਹੀਂ ਨਹੀਂ ਕੋਈ ਮਸਲਾ ਨਹੀਂ ਹੈ, ਪ੍ਰਾਈਮ ਮਿਨਿਸਟਰ ਵੀ ਇੱਥੇ ਹੀ ਹੈ, ਹਕੂਮਤ ਇੱਥੇ ਹੀ ਹੈ। ਲੇਕਿਨ ਜਿਹੜਾ ਉਹਨਾਂ ਦਾ ਇਹ ਸੂਬੇ ਵਾਲਾ ਏਜੰਡਾ ਪਰ ਲੈ, ਇਹਦਾ ਤੇ ਪੰਡੋਰਾ ਬਾਕਸ ਜਿਹੜਾ ਹੁੰਦਾ ਨਾ, ਪਟਾਰੀ ਚੋਂ ਕੋਈ ਸ਼ਾਇਦ ਨਿਕਲੇਗੀ। ਹਾਂ। ਇਹ ਕੋਈ ਨਾ ਕੋਈ ਸਾਹਮਣੇ ਉਹ ਆਏਗਾ ਤਾਂ ਦੋ। ਨਿਕਲੇਗੀ, ਉਹ ਤੇ ਹਾਂਜੀ। ਸਾਨੂੰ ਪਤਾ ਹੈ, ਕਈ ਵਾਰੀ ਅਸੀਂ ਕਹਿ ਵੀ ਚੁੱਕੇ ਹਾਂ, ਲੇਕਿਨ ਉਹ ਸਿੰਧ 'ਚ ਹੀ ਸਭ ਤੋਂ ਜ਼ਿਆਦਾ ਆਵਾਜ਼ ਉੱਠ ਰਹੀ ਹੈ। ਹਾਂ, ਕੇਪੀ 'ਚ ਕੋਈ ਆਵਾਜ਼ ਨਹੀਂ ਉੱਠ ਰਹੀ। ਨਹੀਂ ਕੇਪੀ ਵਾਲੇ, ਪੀਟੀਆਈ ਵਾਲੇ ਤਾਂ ਤੁਹਾਨੂੰ ਪਤਾ ਉਹਨਾਂ ਦਾ ਸਟਾਂਸ ਸੂਬੇ ਬਣਨੇ ਚਾਹੀਦੇ ਨੇ, ਲੇਕਿਨ ਉਹ ਹਾਂ। ਉਹਨਾਂ ਦਾ ਫਿਲਹਾਲ ਤੱਕ ਇਹ। ਨਹੀਂ, ਨਹੀਂ, ਨੈਸ਼ਨਲਿਸਟ ਵੀ ਕੋਈ ਨਹੀਂ ਗੱਲਾਂ ਕਰ ਹਾਂ, ਰਹੇ, ਨਹੀਂ ਨਾ ਕੋਈ ਨਹੀਂ। ਮੌਲਾਨਾ ਨੇ ਕੋਈ ਗੱਲ ਕੀਤੀ। ਤੇ ਸਿਰਫ ਸਿੰਧ 'ਚ ਹੀ ਹੈ। ਤੇ ਪੰਜਾਬ ਵਿੱਚ ਗੱਲ ਹੈ, ਲੇਕਿਨ ਤੇ ਨਹੀਂ ਆ ਰਹੀ। ਲੇਕਿਨ ਤੁਸੀਂ ਇੱਕ ਹੋਰ ਗੱਲ ਨਹੀਂ ਨੋਟ ਕੀਤੀ, ਉਹ ਕਿਹੜੀ? ਪੰਜਾਬ ਵਾਲੇ ਦੇ ਸੂਬਿਆਂ ਦੀ ਮੁਖਾਲਫਤ ਹੋ ਰਹੀ, ਲੇਕਿਨ ਪੰਜਾਬ 'ਚ ਨੂਨ ਲੀਗ ਦੀ, ਯਾਨੀ ਨੂਨ ਲੀਗ ਹਾਂ, ਮੁਖਾਲਫਤ ਕਰ ਰਹੀ ਹੈ, ਲੇਕਿਨ ਨੂਨ ਲੀਗ ਦੀ ਕੈਬਨਿਟ ਦਾ ਇੱਕ ਵਜ਼ੀਰ, ਹਾਂ। ਜਿਹੜਾ ਕੇਪੀ ਤੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਕਿ ਹਜ਼ਾਰਾ ਸੂਬਾ ਬਣਨਾ ਚਾਹੀਦਾ, ਅੱਛਾ। ਵਜ਼ੀਰ ਮਜ਼ਹਬੀ ਅਮੂਰ। ਵਾਹ ਜੀ ਵਾਹ! ਯੂਸਫ ਸਾਹਿਬ ਨੇ ਕਿਉਂ? ਹਾਂਜੀ, ਅੱਛਾ, ਸਰਦਾਰ ਯੂਸੁਫ ਸਾਹਿਬ ਨੇ, ਅੱਛਾ। ਕਿਉਂਕਿ ਉਹ ਉਦਾਹਰਨਾਂ ਦੀ ਲੋਕਲ ਪੋਲਿਟਿਕਸ ਵੀ ਹਾਂ, ਹੈ। ਹਾਂ, ਜ਼ਾਹਿਰ ਹੈ। ਤੇ ਪਿੱਛੋਂ ਕਿਸੇ ਨੇ ਉਂਗਲੀ ਕਿਹਾ ਵੀ ਕਿਹਾ ਹੋਏਗਾ। ਵੀ ਹੋਣਾ ਕਿ ਬਈ ਹਾਂ, ਕੇਪੀ ਜ਼ਰਾ, ਕੇਪੀ ਤੇ ਵੀ ਹਾਂ। ਰੱਖੋ ਨਾ, ਕਿ ਇਹਨਾਂ ਦੇ ਅੱਛਾ। ਇਹਨਾਂ ਨੂੰ ਵੀ ਜ਼ਰਾ ਡਿਵੀਜ਼ਨ ਹੋਣੀ ਚਲੋ, ਚਾਹੀਦੀ ਹੈ। ਇਹ ਚੀਜ਼ ਲੱਗਦਾ ਕਿ ਮਾਮਲਾ ਬਹੁਤ ਹੀ ਗੜਬੜ ਹੋਇਆ। ਇਹ ਨਿਜ਼ਾਮ ਚੱਲ ਹੀ ਨਹੀਂ ਰਿਹਾ। ਕਸ਼ਮੀਰ ਦੀ ਗੱਲ ਕਰ ਲਈਏ, ਉਧਰ ਵੀ ਦੇਖੋ ਲੋਕੀ ਇਤਜਾਜ ਕਰ ਰਹੇ ਨੇ, ਹੁਣੇ ਤੱਕ ਰੋਕ ਹੀ ਨਹੀਂ ਰਹੇ। ਉਹ ਬੜੇ ਕ੍ਰੈਕਡਾਊਨ ਵੀ ਹੋ ਗਏ, ਇਸਲਾਮਾਬਾਦ ਵਿੱਚ ਬੰਦੇ ਫੜ ਲਏ। ਹੁਣ ਇਲੈਕਸ਼ਨਾਂ ਦੀ ਫਿਰ ਉੱਥੇ ਆਖਰੀ ਜਿਹੜਾ ਮਰਹਲਾ ਸੀ, ਉਹਨੂੰ 4 ਕਰ ਦਿੱਤੇ। ਪਹਿਲੇ 3 ਸਨ, ਹੁਣ 4 ਕਰਤੇ। ਕੀ ਪਹਿਲੇ ਉਹ ਹਾਂ, ਦੱਸੋ ਹੈ ਕੀ ਉਹ? ਉਹੀ ਰਾਣਾ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿ ਨਹੀਂ, ਕਿ ਉੱਥੇ ਜਿਹੜੇ ਲੋਕ ਉਹਨਾਂ ਦੇ ਕੁਝ ਮੁਤਾਲਬਾਤ ਨੇ, ਉਹ ਨਹੀਂ, ਨਹੀਂ, ਉਹ ਜਿਹੜੇ ਨਹੀਂ ਪਲਾਨ ਕੀ ਹੈ ਇਹਨਾਂ ਦਾ? ਬਾਗ ਵਿੱਚ ਕਰਨਗੇ ਹੁਣ, ਤੇ ਹੋਰ ਬਸ ਕਿਹੜੇ? ਉਹ ਇਹ ਹੈ ਕਿ ਵਿਚਾਰੇ ਉਹ ਇਹ ਹਵੇਲੀਆਂ ਦੇ ਬਾਗ ਵਿੱਚ ਕਰ ਰਹੇ ਜਿਹੜਾ ਨੇ। ਲੂਲਾ ਲੰਗੜਾ ਇਲੈਕਸ਼ਨ ਹੈ ਹਾਂ, ਕਸ਼ਮੀਰ ਦਾ, ਉਹ ਇੱਕ ਸੀਟ ਕਸੂਟ ਕੇ ਬਸ ਇਹ ਹੂੰ। ਹੈ ਕਿ ਕੋਈ ਤੇ ਅਸੈਂਬਲੀ ਅਗਰ ਇਹਨਾਂ ਨੇ ਇਹ ਬਣਾਉਣੀ। ਚੋਈ ਸਾਹਿਬ ਇੱਕ ਦੱਸੋ ਮੈਨੂੰ, ਅਗਰ ਇਹਨਾਂ ਨੂੰ ਕੋਈ ਇਸਟੈਬਲਿਸ਼ਮੈਂਟ ਦੇ ਰੌਲਾ ਸੀ ਨੂਨ ਲੀਗ ਦੇ ਨਾਲ, ਤੇ ਕਸ਼ਮੀਰ ਕਿਉਂ ਦੇ ਰਹੇ ਨੇ ਉਹਨਾਂ ਨੂੰ? ਇਹ ਤੇ ਬੜਾ ਇੰਪੋਰਟੈਂਟ ਸਵਾਲ ਹੈ। ਇਹ ਤੇ ਲੋਕ, ਇਹ ਜਦੋਂ ਨਕਵੀ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ, ਲੋਕਾਂ ਨੇ ਇਹ ਕਿਹਾ ਕਿ ਹਾਂ, ਕਸ਼ਮੀਰ ਉਹਨਾਂ ਨੂੰ ਕਿਉਂ ਦੇ ਰਹੇ। ਹਾਂ। ਤੇ ਉਹ ਮੈਨੂੰ ਲੱਗਦਾ ਕਿ ਸ਼ਾਇਦ ਉਹ ਮੀਆਂ ਸਾਹਿਬ, ਜਿਹੜੇ ਸ਼ਬਾਸ਼ ਸ਼ਾਹ ਸਾਹਿਬ ਨੇ ਨਾ, ਉਹਨਾਂ ਦਾ ਕੋਈ ਰੌਲਾ ਨਹੀਂ ਹੈ ਐਸਟੈਬਲਿਸ਼ਮੈਂਟ ਦਾ, ਉਹ ਓਕੇ ਹੀ ਨਹੀਂ। ਲੇਕਿਨ ਉਹ ਹਾਂ, ਮਸਲਾ ਹੈ ਦੋ ਬੰਦਿਆਂ ਦਾ, ਉਹ ਕੌਣ? ਮੀਆਂ ਨਵਾਜ਼ ਸ਼ਰੀਫ ਸਾਹਿਬ ਤੇ ਹਾਂ, ਮਰੀਮ ਨਵਾਜ਼। ਹਾਂ, ਇਹਨਾਂ ਨੂੰ ਉਹ ਬਿਲਕੁਲ। ਮਨਾਉਣਾ ਹਾਂ, ਚਾਹੁੰਦੇ ਆ। ਸ਼ਬਾਸ਼ ਸਾਹਿਬ ਨੇ ਕਹਿਤਾ ਉਹਨਾਂ ਨੂੰ, ਹੁਣ ਕਿ ਨਹੀਂ ਨਹੀਂ ਕੋਈ ਮਸਲਾ ਨਹੀਂ, ਤੁਸੀਂ ਕਰ ਲਓ, ਜਿਵੇਂ ਠੀਕ ਕਰਨਾ ਹੈ, ਹੈ ਉਹ ਕੋਈ ਕਰ ਲਓ। ਮਸਲਾ ਨਹੀਂ ਉਹਨਾਂ ਹਾਂ, ਨੂੰ, ਉਹ ਇੱਕ ਬੇਇੱਜ਼ਤੀ ਨੇ। ਲੇਕਿਨ ਬਾਕੀ ਜਿਹੜੇ ਹਾਂ, ਹਾਂ। ਇਸ ਪਾਰਟੀ 'ਚ ਦੋ ਤੇ ਲੋਕ ਮੀਆਂ ਨੇ। ਸਾਹਿਬ ਜਿਹਦਾ ਮਤਲਬ ਉਹ ਤੇ ਬੋਲਦੇ ਨਹੀਂ, ਉਹ ਤੇ ਗੱਲ ਨਹੀਂ ਕਰਦੇ। ਉਹ ਤੇ ਕਹਿੰਦੇ ਮੈਨੂੰ ਆਜ਼ਾਦ ਕਸ਼ਮੀਰ ਦਾ ਪ੍ਰਾਈਮ ਮਿਨਿਸਟਰ ਲਾ ਦਿਓ। ਇਸ ਤਰ੍ਹਾਂ ਦੀ ਗੱਲਾਂ ਕਰਦੇ ਨੇ, ਲੋਕੀ ਠੱਠਾ ਲਾਉਂਦੇ ਨੇ ਉਹਨਾਂ ਦਾ। ਤੇ ਫਿਰ ਵੀ ਇਹਨਾਂ ਕੋਲੋਂ ਡਰਦੇ ਨੇ ਮੀਆਂ ਸਾਹਿਬ ਕੋਲੋਂ। ਲੇਕਿਨ ਜ਼ਾਹਰ ਹੈ ਕਿ ਉਹ ਵੋਟ ਬੈਂਕ ਤੇ ਪਾਰਟੀ ਦਾ ਜਿਹੜਾ ਵੀ ਥੋੜਾ ਬਹੁਤਾ ਹੁਣ ਹੂੰ। ਹੈ, ਉਹ ਮੀਆਂ ਸਾਹਿਬ ਦੀ ਫਾਲੋਇੰਗ ਆ। ਲੇਕਿਨ ਤੇ ਚੋਈ ਸਾਹਿਬ ਇਹ ਜਿਹੜੇ ਸੈਨੋੜਾ ਸਾਹਿਬ ਤੇ ਕਹਿੰਦੇ ਨੇ ਕਿ ਇਹ ਬਹੁਤ ਤਾਬੇਦਾਰ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਮੀਆਂ ਸਾਹਿਬ ਦੇ। ਅਗਰ ਉਹਨਾਂ ਨੂੰ ਗੱਲ ਮੰਨਣੀ ਪਵੇ ਨਾ ਵੱਡਿਆਂ 'ਚ, ਤੇ ਮੀਆਂ ਸਾਹਿਬ ਦੀ ਗੱਲਾਂ 'ਚ, ਉਹ ਮੀਆਂ ਸਾਹਿਬ ਦੀ ਗੱਲ ਮੰਨਣਗੇ। ਨਹੀਂ, ਉਹ ਸਹੀ ਕਹਿੰਦੇ ਨੇ, ਮੰਨਣਗੇ। ਲੇਕਿਨ ਇਹ ਆ ਕਿ ਇਸ ਸ਼ਬਾਸ਼ ਸਾਹਿਬ। ਖਾਨਦਾਨ ਦੇ 'ਚ ਉਹ ਚੌਧਰੀਆਂ ਦੇ ਵਿੱਚ ਜਿਹੜੀ ਫੁੱਟ ਪਈ ਸੀ ਨਾ, ਚੋਰੀ ਹਾਂ, ਸ਼ੁਜਾਤਪੁਰ, ਜੀ ਜੀ ਜੀ। ਉਹ ਇੱਥੇ ਨਹੀਂ ਪੈਣੀ। ਨਹੀਂ, ਉਹ ਗੱਲ ਠੀਕ ਹੈ, ਲੇਕਿਨ ਸ਼ਬਾਸ਼ ਸਾਹਿਬ ਉਧਰ ਵੀ ਲੋਕਾਂ ਨੂੰ ਖੁਸ਼ ਰੱਖਦੇ ਨੇ, ਅੱਛਾ। ਐਸੀ ਗੱਲ ਨਹੀਂ ਨਹੀਂ, ਹੈ। ਨਹੀਂ, ਉਹ ਕਦੋਂ ਇੱਕ ਮੌਕਾ ਆ ਗਿਆ ਜੀ, ਇੱਧਰ ਹੀ ਆ ਉੱਧਰ, ਫਿਰ ਕੀ ਫਿਰ ਕਰਨਗੇ? ਤੇ ਮੇਰੇ ਖਿਆਲ ਮੀਆਂ ਸਾਹਿਬ ਨਾਲ ਖੜੇ ਹੋਣਗੇ, ਹਾਂ, ਹਾਂ। ਲੇਕਿਨ ਉਹ ਮੈਨੂੰ ਲੱਗਦਾ ਇਹ ਮੌਕਾ ਆਉਣ ਨਹੀਂ ਦੇਣਗੇ। ਅੱਛਾ, ਹਾਂ, ਉਸ ਤੋਂ ਪਹਿਲਾਂ ਕੋਈ ਮਾਮਲਾਤ, ਅਸਲ ਰੌਲਾ ਆ ਕੇ ਪੀਪਲਸ ਪਾਰਟੀ ਤੇ ਤੁਹਾਨੂੰ ਮੈਂ ਦੱਸ। ਅੱਛਾ। ਹਾਂ, ਉਹ ਇਹ ਕੋਈ ਨਾ ਕੋਈ ਓਕੇ। ਲੈ ਦੇ ਹੋ ਜਾਏਗੀ। ਹੂੰ, ਹੂੰ, ਤੇ ਉਹਦੇ ਤੁਹਾਨੂੰ ਪਤਾ ਕਈ ਫਾਰਮੂਲੇ ਨੇ। ਹੂੰ। ਮਤਲਬ ਮਰੀਮ ਸਾਹਿਬ ਪ੍ਰਾਈਮ ਮਿਨਿਸਟਰ ਦੀ ਕੈਂਡੀਡੇਟ ਵੀ ਨੈਕਸਟ ਹੋ ਸਕਦੀ ਹੈ। ਹਾਂ, ਬਿਲਕੁਲ ਬਿਲਾਵਲ ਉਹ ਇਸ ਵੀ ਤਰ੍ਹਾਂ ਦੀ ਹੈ। ਕਈ ਜ਼ਾਰਾ ਪੋਲੀਟੀਕਲ ਹਾਂ, ਜਦੋਂ ਜ਼ਰਦਾਰੀ ਸਾਹਿਬ ਦਾ ਤੇ ਖ਼ਾਬ ਹੈ ਕਿ ਜੀ ਉਹਨੂੰ ਬਿਲਾਵਲ ਨੂੰ ਵਜ਼ੀਰ ਆਜ਼ਮ ਵੇਖਣ। ਉਹਨਾਂ ਦਾ ਮੈਨੂੰ ਵੈਸੇ ਉਹ ਖਾਬ ਪੂਰਾ ਫਿਲਹਾਲ ਤੇ ਹੁੰਦਾ ਨਜ਼ਰ ਨਹੀਂ ਆਉਂਦਾ। ਦੇਖੋ, ਅਗਰ ਪੀਪਲਸ ਪਾਰਟੀ ਕੰਪਰੋਮਾਈਜ਼ ਕਰ ਗਈ ਸੂਬਿਆਂ ਦੇ ਉੱਤੇ, ਫਿਰ ਕੋਈ ਨਹੀਂ, ਚਾਂਸ ਨੂਨ ਤੇ ਲੀਗ ਨੂੰ ਹੈ। ਵੀ ਤਾਂ ਕੋਈ ਚੀਜ਼ ਲੈਣੀ ਨਾ ਰਾਣਾ ਹਾਂ, ਸਾਹਿਬ। ਵੈਸੇ ਇਹ ਤਾਰੀਖ ਦੇ ਆਖਰੀ ਵਜ਼ੀਰ ਆਜ਼ਮ ਹੋਣਗੇ ਸ਼ਹਿਬਾਜ਼ ਸ਼ਰੀਫ ਸਾਹਿਬ। ਕਿਸ ਸੈਂਸ ਤੁਸੀਂ ਕਹਿ ਰਹੇ ਕਿ ਪਾਕਿਸਤਾਨ ਦੀ ਤਾਰੀਖ ਦੇ ਪਹਿਲੇ ਅੱਛਾ, ਹਾਂ, ਉਹ ਜਿਹੜੇ ਤੁਸੀਂ ਕਹਿ ਰਹੇ। ਆਖਰੀ ਵਜ਼ੀਰ ਆਜ਼ਮ ਹੋਣਗੇ। ਉਹ ਵਜ਼ੀਰ ਆਜ਼ਮ ਹੋਣਗੇ ਜਿਨ੍ਹਾਂ ਨੇ ਆਪਣਾ ਟੈਨਿਓਰ ਵੀ ਮੁਕੰਮਲ ਕੀਤਾ। ਪਹਿਲਾ ਵਾਹਿਦ ਵਜ਼ੀਰ ਆਜ਼ਮ ਜਿਹਨੇ ਟੈਨਿਓਰ ਮੁਕੰਮਲ ਕੀਤਾ, ਤੇ ਆਖਰੀ ਵਜ਼ੀਰ ਆਜ਼ਮ ਬੜੀ ਪਾਕਿਸਤਾਨ ਵੱਡੀ ਗੱਲ ਕਰ ਗਏ ਤੁਸੀਂ ਰਾਣਾ ਸਾਹਿਬ। ਹੈ ਇਹ ਹੋ ਸਕਦੀ ਪੋਸੀਬਿਲਿਟੀ। ਹਨਾ।
ਕਿ ਪਹਿਲਾ ਵਜ਼ੀਰ ਆਜ਼ਮ ਨੇ ਹਾਂ। 5 ਸਾਲ ਪੂਰੇ ਕੀਤੇ ਤੇ ਆਖਰੀ ਵਜ਼ੀਰ ਆਜ਼ਮ ਆਖਰੀ ਸੀ ਉਹ, ਜਿਹਨੇ ਜਿਹਨੇ ਪੂਰੇ 5 ਸਾਲ ਕੀਤੇ ਉਹ ਆਖਰੀ ਸਾਬਤ ਆਖਰੀ ਹੋਇਆ। ਸੀ, ਆਖਰੀ ਸਾਬਤ ਹੋਇਆ। ਇਹ ਵੀ ਹੋ ਸਕਦਾ ਓਏ ਹੋਏ ਹੋਏ। ਤੇ ਚਲੋ ਜੀ ਪਰ ਚੋਈ ਵੀ ਸਾਹਿਬ। ਕੋਈ ਹਾਲਾਤ ਸਮਝ ਨਹੀਂ ਆ ਰਿਹਾ ਹਾਂ, ਯਾਨੀ ਕਿ ਕਿਓਸ ਹੀ ਕਿਓਸ ਹੈ, ਬਹੁਤ ਹੀ ਜ਼ਿਆਦਾ ਡਿਪਲੋਮੈਟਿਕ ਕਿਓਸ। ਫਰੰਟ ਤੇ ਤਾਂ ਅੱਛੇ ਹਾਂ। ਕੰਮ ਹੋ ਰਹੇ ਨੇ, ਕੁਝ ਹੂੰ। ਕਾਮਯਾਬੀਆਂ ਆ ਰਹੀਆਂ, ਲੇਕਿਨ ਲੋਕਲ ਜਿਹੜਾ ਸਾਡਾ ਨਾ ਉਹ ਮਾਮਲਾ ਉਹ ਠੀਕ ਨਹੀਂ ਮਾਮਲਾ ਚੱਲ ਰਿਹਾ। ਠੀਕ ਨਹੀਂ। ਕਸ਼ਮੀਰ ਵਾਲਾ ਵੀ ਉਹ ਇਹਨਾਂ ਹਾਂ। ਨੇ ਖਾਮਖਾ ਇੱਕ ਪੂਰਾ ਹੂੰ, ਇੱਕ ਇਹਨਾਂ ਨੇ ਉਹ ਇੱਕ ਫਰੰਟ ਖੋਲ ਰਿਹਾ। ਹਾਂ, ਹਾਲਾਂਕਿ ਛੋਟੇ ਮੋਟੇ ਲੋਕਾਂ ਦੇ ਸੀਗੇ, ਹਾਂ। ਉਹ ਇਤਨਾ ਕੋਈ ਐਸੀ ਗੱਲ ਨਹੀਂ ਸੀ ਕਿ ਜਿਹੜੀ ਨਾ ਮੰਨਣ ਵਾਲੀ ਸੀ। ਤੇ ਉਹ ਲੋਕਾਂ ਦੀ ਚੀਜ਼ ਮੰਨ ਲੈਂਦੇ, ਬਿਲਕੁਲ, ਉਹਨਾਂ ਨੂੰ ਜ਼ਰਾ ਬਿਲਕੁਲ। ਉਹ ਇਹੀ ਹੂੰ, ਚਾਹੁੰਦੇ ਨੇ ਕਿ ਜਿਹੜੀ ਇੱਥੇ ਬਿਊਰੋਕ੍ਰੇਸੀ ਆ, ਸਾਰੀ ਜਿਹੜੀਆਂ ਅਲੀਟਸ ਪ੍ਰਿਵਿਲੇਜਸ ਨੇ, ਇਹਨਾਂ ਨੂੰ ਤਾਂ ਜਾਂ ਸਾਡੀ ਜਾਨ ਛੁਡਾਓ ਹੂੰ। ਤੇ ਸਾਨੂੰ ਜ਼ਰਾ ਸਾਡੀ ਜਿਹੜੀ ਲੈਜਿਸਲੇਚਰ ਆ ਉਹਨੂੰ ਇੰਡੀਪੈਂਡੈਂਟ ਕਰੋ, ਹਾਂ, ਤਾਂ ਕਿ ਸਾਡੇ ਇੰਡੀਪੈਂਡੈਂਟ ਬਿਲਕੁਲ, ਡਿਸੀਜਨ ਆਉਣ। ਬਿਲਕੁਲ। ਤੇ ਉਹ ਚਲੋ ਚੋਈ ਸਾਹਿਬ, ਗੱਲ ਮੁਕਾਈਏ। ਸੰਡੇ ਦਾ ਦਿਨ ਹੈ ਤੇ ਮੈਂ ਕਾਫੀ ਸ਼ਾਫੀ ਤੇ ਪੀ ਲਈ ਹੈ ਅਸੀਂ, ਤੇ ਕੋਈ ਲੱਸੀ ਵੀ ਪੀ ਲਈ ਹੈ, ਕਿਉਂਕਿ ਇਹ ਹਾਲਾਤ ਤਾਂ ਇੰਝ ਹੀ ਰਹਿਣਗੇ, ਸਾਡੀ ਗੱਲਾਂ ਨਾਲ ਕਿਹੜੇ ਠੀਕ ਹੋ ਜਾਣੇ ਨੇ। ਤੇ ਮੇਰੇ ਵੱਲੋਂ ਤਾਂ ਇਜਾਜ਼ਤ। ਲਓ ਜੀ, ਮੇਰੇ ਵੱਲੋਂ ਇਜਾਜ਼ਤ। ਅੱਲਾ ਬੇਲੀ ਚੋਈ ਸਾਹਿਬ ਗੱਲ ਕਰਨਾ ਚਾਹੁੰਦੇ ਨੇ, ਹਮੇਸ਼ਾ ਐਂਡ ਤੇ ਹੀ ਕਰਦੇ ਨੇ ਕੰਮ ਦੀ ਗੱਲ, ਤੇ ਸੁਣ ਕੇ ਹੀ ਜਾਣਾ। ਨਹੀਂ, ਮੇਰੇ ਖਿਆਲ ਬਸ ਫਿਰ ਇੰਨਾ ਹੀ, ਕਾਫੀ ਗੱਲਾਂ ਕਰ ਲਈਆਂ। ਚਲੋ ਫਿਰ ਤੇ ਅੱਲਾ ਫਿਰ ਅਗਲੇ ਐਤਵਾਰ ਨੂੰ ਮਿਲਾਂਗੇ ਜੀ।